ਹਰਾਉਣ ਦੀ ਜੰਗ ਪਹਾੜੀ ਰਾਜਿਆਂ ਦੇ ਨਾਲ ਜਿਹੜੀ ਹੈ ਉਹ ਸ਼ੋਲਡਰ ਟੂ ਸ਼ੋਲਡਰ ਜਿੱਤ ਕੇ ਦਿੱਤੀ ਗੁਰੂ ਸਾਹਿਬ ਨੇ। ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਹ ਗੁਲਾਮੀ ਕਰਦੇ ਹੋ ਮੁਗਲਾਂ ਦੀ ਔਰ ਦੂਸਰੇ ਲੜੋ ਆਪਣੇ ਲਈ। ਪਰ ਸਭ ਤੋਂ ਜ਼ਿਆਦਾ ਵਿਰੋਧ 14 ਜੰਗਾਂ ਦਸਵੇਂ ਪਾਤਸ਼ਾਹ ਨੇ ਲੜੀਆਂ ਨੇ, 12 ਇਹਨਾਂ ਪਹਾੜੀ ਰਾਜਿਆਂ ਦੇ ਨਾਲ ਨੇ। ਹੁਣ ਉਹੀ ਰਵੱਈਆ, ਉਹੀ ਜਿਹੜੀ ਨਫ਼ਰਤ ਹੈ, ਉਹ ਜਿਹੜੀਆਂ ਘਟਨਾਵਾਂ ਕੋਈ ਮਨੀਕਰਨ ਜਾਂਦੇ ਆ, ਮਨਾਲੀ ਜਾਂਦੇ ਆ, ਕੁੱਲੂ ਜਾਂਦੇ ਆ, ਜਾਂ ਡਲਹੌਜ਼ੀ ਜਾਂਦੇ ਆ, ਜਾਂ ਸ਼ਿਮਲਾ ਜਾਂਦੇ ਹੁੰਦੀਆਂ ਨੇ, ਇਹ ਵੀ ਲਗਾਤਾਰਤਾ ਨਾਲ ਵਾਧਾ ਹੋ ਰਿਹਾ ਮਤਲਬ ਹਰ ਲੈਵਲ ਦੇ ਉੱਤੇ ਚੱਲ ਰਿਹਾ। ਲੇਕਿਨ ਇਹ ਜਿਹੜਾ ਹੇਮਕੁੰਡ ਵਾਲੇ ਨੇ ਬਹੁਤ ਵਾਇਲੈਂਟ ਹੋ ਗਏ ਜਿਹੜੇ ਉਸ ਰਸਤੇ ਦੇ ਉੱਤੇ ਨੇ, ਉਹਨਾਂ ਦਾ ਰਵੱਈਆ, ਕਿਉਂਕਿ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ, ਐਕਸਟ੍ਰੀਮ ਜਿਹੜੀ ਰਾਈਟ ਵਿੰਗਰ ਆਈਡੀਓਲੋਜੀ ਹਿੰਦੂਤਵਾਦੀ ਫੀਡ ਕੀਤੀ ਹੋਈ ਹੈ। ਮੁਸਲਮਾਨਾਂ ਦੀਆਂ ਕਿੰਨੀਆਂ ਦੁਕਾਨਾਂ ਇਹਨਾਂ ਨੇ ਬੰਦ ਕਰਵਾ ਕੇ ਉਹਨਾਂ ਨੂੰ ਉੱਥੋਂ ਭੱਜਣ ਤੋਂ ਮਜਬੂਰ ਕੀਤਾ ਹੈ। ਉਹਨਾਂ ਦਾ ਇੱਕ ਮਿਨਿਸਟਰ ਇਹ ਕਹਿੰਦਾ ਕਿ ਬਹੁਤ ਜਲਦੀ ਅਸੀਂ ਉੱਤਰਾਖੰਡ ਨੂੰ ਮੁਸਲਮਾਨ ਫ੍ਰੀ ਕਰ ਦਿਆਂਗੇ, ਉਹਨਾਂ ਨੂੰ ਅਸੀਂ ਕਨਵਰਟ ਕਰ ਲਾਂਗੇ, ਹਿੰਦੂ ਬਣਾ ਦਿਆਂਗੇ ਜਾਂ ਦੌੜਾ ਦਿਆਂਗੇ। ਹੁਣ ਇਸ ਗੱਲ ਦਾ ਧਿਆਨ ਰਹੇ ਵੀ ਜੇ ਇਹਨਾਂ ਦਾ ਐਟੀਟਿਊਡ ਉਹਨਾਂ ਪ੍ਰਤੀ ਹੈ ਤੇ ਸਿੱਖਾਂ ਪ੍ਰਤੀ ਕਿਹੜਾ ਲਵ ਫਲੋ ਹੁੰਦਾ ਉਹਨਾਂ 'ਚ। ਜਿਹੜੀ ਘਟਨਾ ਇਹ ਵੀ ਹੋਈ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਅਗੇਨ ਝਗੜਾ ਇਸ ਗੱਲ ਦਾ ਆਧਾਰ ਬਣਾਇਆ ਕਿ ਜੀ ਗੱਡੀ ਹੋਟਲ ਦੇ ਸਾਹਮਣੇ ਪਾਰਕ ਕੀਤੀ, ਉਹ ਤਾਂ ਬਹਾਨਾ ਲੱਭਦੇ। ਉਹਨੇ ਵੀ ਬਿਆਨ ਜਾਰੀ ਕਰਤਾ ਹੇਮਕੁੰਡ ਟਰਸਟ ਵਾਲੇ ਨੇ ਕਿ ਜੀ ਇਹ ਕਿਹੜਾ ਇੱਥੇ ਕੋਈ ਜੰਗ ਬਚਾਉਣਾ, ਇੱਥੇ ਕੋਈ ਸ਼ਸਤਰ ਨਾ ਲੈ ਕੇ ਆਓ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर वेलकम बैक नो प्रोग्राम। सो व्यूअर्स गलबात करन जा रहे हैं कि पिछले दिनी उत्तराखंड के चमोली डिस्ट्रिक्ट के कर्नप्रयाग शहर में निहंग सिंघां दे नाल लोकल नफरती पहाड़ियां ਦੀ ਟੱਕਰ ਹੋਈ ਸੀ। ਇਸ ਮੁੱਦੇ ਨੂੰ ਹਿੰਦੂਤਵੀਆਂ ਵੱਲੋਂ ਸਿੱਖ ਕੌਮ ਦੇ ਖਿਲਾਫ ਬਿਰਤਾਂਤ ਸਿਰਜਣ ਅਤੇ ਕਿਰਪਾਨ ਤੇ ਪਾਬੰਦੀ ਲਾਉਣ ਦੀ ਮੰਗ ਨਾਲ ਜੁੜਿਆ ਜਾ ਰਿਹਾ। ਇਸ ਸੰਬੰਧੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਮਜ਼ਬੂਤ ਬਿਆਨ ਜਾਰੀ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤਾਂ ਕੋਈ ਸਥਿਤੀ ਕੋਈ ਹਾਲਾਤ ਕਲੀਅਰ ਹੁੰਦੇ ਨੇ, ਪਰਸਨੈਲਿਟੀਜ਼ ਦੀ ਸ਼ਨਾਖਤ ਵਾਈਟ ਐਂਡ ਬਲੈਕ ਨਾਟ ਨਸਲ 'ਤੇ ਆਧਾਰਿਤ ਨਹੀਂ, ਇੱਕ ਦੁੱਧ ਧੋਤਾ ਸਾਫ ਸੁਥਰਾ ਜਿਹਦੇ 'ਤੇ ਤੁਸੀਂ ਪੂਰਾ ਟਰਸਟ ਕਰ ਸਕੋ, ਅਤੇ ਇੱਕ ਉਹ ਜਿਹੜਾ ਡਾਰਕ ਜਿਹੜਾ ਸ਼ੱਕੀ ਜਿਸ ਦੇ ਉੱਤੇ ਧੱਬੇ ਨੇ। ਪਰ ਹੁਣ ਹਾਲਾਤ ਇਹ ਨੇ ਕਿ ਵੀ ਉੱਥੇ ਵੀ ਜਿਹੜੇ ਅੱਡ ਸਿੱਖ ਸੰਸਥਾਵਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਜਾਂ ਈਵਨ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰ ਜਾਂ ਦੂਸਰੀ ਲੀਡਰਸ਼ਿਪ ਹੈ, ਮੈਂ ਹਮੇਸ਼ਾ ਹੀ ਇਸ ਦੇ ਉੱਤੇ ਹੁਣ ਮੈਂ ਇਹ ਸੋਚਦਾ ਹੁੰਦਾ ਵੀ ਸਾਡਾ ਵਾ ਹਰ ਪਾਸੇ ਹੁਣ ਡੱਬ ਖੜੱਬਿਆਂ ਦੇ ਨਾਲ ਹੀ ਹੈ, ਡੀਲ ਵੀ ਉਹਨਾਂ ਦੇ ਨਾਲ ਹੀ ਕਰਨਾ ਪੈਣਾ। ਤੁਸੀਂ ਕਿ ਟੋਟਲ ਵਾਈਟ ਐਂਡ ਬਲੈਕ ਨਹੀਂ ਦੇਖ ਸਕਦੇ। ਇਸ ਲਈ ਜਦੋਂ ਸਾਨੂੰ ਲੱਗਦਾ ਹੈ ਕਿ ਵੀ ਕਿਸੇ ਨੇ ਵੀ ਭਾਵੇਂ ਉਹ ਉਹਨਾਂ ਦੇ ਇੰਸਟੀਟਿਊਸ਼ਨਲ ਸਟਰਕਚਰ 'ਚੋਂ ਖੜਾ ਕੋਈ ਬੰਦਾ ਹੈ ਜਾਂ ਕੋਈ ਬੀਬੀ ਹੈ, ਉਹਨਾਂ ਨੇ ਕੋਈ ਠੀਕ ਗੱਲ ਕੀਤੀ ਹੈ, ਅਤੇ ਅਸੀਂ ਘੱਟੋ ਘੱਟ ਇੱਕ ਇਮਾਨਦਾਰੀ ਦੇ ਨਾਲ, ਕਿਉਂਕਿ ਸਾਡਾ ਲੈਂਸ ਪੰਥਕ ਚੜ੍ਹਦੀ ਕਲਾ ਹੈ, ਸਾਡਾ ਲੈਂਸ ਕੌਮੀ ਘਰ ਖਾਲਿਸਤਾਨ ਦੇ ਨੁਕਤੇ ਤੋਂ ਹੈ, ਔਰ ਸਾਡਾ ਕਿ ਭਾਈ ਜਿਹੜਾ ਭਾਵੇਂ ਕਮਜ਼ੋਰੀਆਂ 'ਚ ਵੀ ਹੈ, ਲੇਕਿਨ ਜੇ ਕੋਈ ਚੰਗੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਇੰਡੀਵਿਜੂਅਲ ਜ਼ਿੰਦਗੀ 'ਚ ਵੀ ਜਦੋਂ ਅਸੀਂ ਮਿਲਦੇ ਹਾਂ ਕਿਸੇ ਨੂੰ, ਕੋਈ ਸਾਨੂੰ ਪਤਾ ਵੀ ਹੈ ਕੋਈ ਈਰਖਾਲੂ ਹੈ, ਨਿੰਦਕ ਹੈ, ਨੁਕਸਾਨ ਕੀਤਾ, ਪਰ ਜੇ ਤੁਹਾਨੂੰ ਪਤਾ ਲੱਗਦਾ ਕਿ ਭਾਈ ਉਹ ਬਿਮਾਰ ਹੈ, ਉਹ ਤਕਲੀਫ ਦੇ ਵਿੱਚ ਹੈ, ਦੂਜਾ ਇੱਕ ਪਾਸੇ ਤੁਹਾਡਾ ਸ਼ੁਭ ਚਿੰਤਕ ਹੈ ਜਿਹੜਾ ਉਹ, ਮੈਂ ਸਮਝਦਾ ਹਾਂ ਵੀ ਸ਼ੁਭ ਚਿੰਤਕ ਨੂੰ ਫਿਰ ਵਿਜ਼ਿਟ ਕੀਤਾ ਜਾ ਸਕਦਾ, ਉਹਨੇ ਤਾਂ ਸ਼ੁਭ ਚਿੰਤਕ ਹੀ ਰਹਿਣਾ। ਇਹ ਤੁਹਾਡਾ ਫਰਜ਼ ਹੁੰਦਾ ਕਿ ਵੀ ਤੁਸੀਂ ਆਪਣੇ ਅੰਦਰੋਂ ਨਫ਼ਰਤ ਜਾਂ ਗੁੱਸਾ ਥੁੱਕ ਕੇ ਇੱਕ ਪਾਸੇ ਤੁਸੀਂ ਉਸ ਦੀ ਮਦਦ ਕਰੋ। ਇਹ ਨਹੀਂ ਹੈ ਕਿ ਵੀ ਤੁਸੀਂ ਕੋਈ ਇਸ ਐਂਗਲ ਤੋਂ ਵੀ ਨਾ ਕਰੋ ਕਿ ਵੀ ਤੁਹਾਨੂੰ
ਤਵੱਕੋ ਹੋਏ ਕਿ ਜੀ ਉਹ ਬਦਲ ਜਾਏਗਾ, ਉਹਨੇ ਕਰਾ ਕੇ ਫਿਰ ਉਹੀ ਭਾਵੇਂ ਕਰਨਾ ਹੋਏ, ਲੇਕਿਨ ਤੁਹਾਨੂੰ ਤੁਸੀਂ ਘੱਟੋ ਘੱਟ ਆਪਣੇ ਤੌਰ ਦੇ ਉੱਤੇ, ਔਰ ਇਸ ਦੇ ਉੱਤੇ ਹੀ ਜਿਹੜਾ ਇੱਕ ਬੜਾ ਪੋਪੂਲਰ ਜਿਹੜਾ ਰਿਹਾ ਕੋਟ ਕਈ ਥਾਂ ਹੁੰਦਾ ਹੈ, ਕਿੱਥੋਂ ਆਇਆ, ਪਰ ਇਹ ਸੀ ਕਿ ਵੀ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਦੁਨੀਆ ਦਾ ਸਿਧਾਂਤ ਹੈ ਐਨ ਆਈ ਫॉर ਐਨ ਆਈ, ਐਨ ਐਪਲ ਫॉर ਐਨ ਐਪਲ। ਜੇ ਕਿਸੇ ਨੇ ਇੱਕ ਦੀ ਤੁਹਾਡੀ ਅੱਖ ਕੱਢੀ ਤੁਸੀਂ ਉਹਦੀ ਕੱਢ ਦਿਓ, ਜੇ ਕਿਸੇ ਨੇ ਤੁਹਾਨੂੰ ਸੇਬ ਪੇਸ਼ ਕੀਤਾ ਹੈ ਤੁਸੀਂ ਵੀ ਉਹਨੂੰ ਸੇਬ ਪੇਸ਼ ਕਰੋ, ਇਹੀ ਹੈ ਨਾ। ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ। ਕੁਛ ਜਿਹੜੇ ਨੇ ਉਹ ਕਹਿਣਗੇ ਵੀ ਚਲੋ ਇਹਨੇ ਬੁਰਾ ਕੀਤਾ ਮਾਫ ਕੀਤਾ, ਪਰ ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਿ ਜਿਹੜਾ ਸਿੱਖੀ ਦਾ ਪ੍ਰਿੰਸੀਪਲ ਹੈ ਇੰਡੀਵਿਜੂਅਲ ਬਿਹੇਵੀਅਰ ਦੇ ਵਿੱਚ, ਬਾਕੀ ਜਿਹੜੇ ਦੁਖੀ ਨੇ, ਜਿਹੜੇ ਕਾਤਲ ਨੇ, ਮਰਡਰਰ ਨੇ, ਬੁਚੜ ਨੇ, ਉਹਨਾਂ ਨੂੰ ਸਜ਼ਾ ਯਾਫਤਾ ਤਾਂ ਕਰਨਾ ਇਹ ਤਾਂ ਹੈ ਹੀ ਹੈ, ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਪਰ ਸਾਡੇ ਇੰਡੀਵਿਜੂਅਲ ਬਿਹੇਵੀਅਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਇਹ ਗੁਣਾਂ ਦੇ ਨਾਲ ਮਾਲਾ ਮਾਲ ਸਾਨੂੰ ਗੁਰੂ ਨੇ ਕੀਤਾ ਹੈ। ਔਰ ਇਹ ਨਜ਼ਰੀਆ ਸਾਨੂੰ ਆਪਣੇ ਆਪ ਦੇ ਵਿੱਚ ਇੱਕ ਖੇੜਾ ਦਿੰਦਾ ਹੈ, ਖੁਸ਼ੀ ਦਿੰਦਾ ਹੈ। ਪਰ ਗੱਲ ਮੈਂ ਹੁਣ ਜਿਹੜੀ ਕਰਨ ਲੱਗਿਆ, ਕੱਲ੍ਹ ਅਸੀਂ ਇੱਕ ਪੂਰਾ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਕਿ ਬਈ ਕਿਵੇਂ ਜਿਹੜਾ ਚੰਬੋਲੀ ਜ਼ਿਲ੍ਹਾ ਹੈ ਉੱਤਰਾਖੰਡ ਦਾ, ਔਰ ਉਸ ਦਾ ਕਰਨ ਪ੍ਰਯਾਗ ਸ਼ਹਿਰ ਹੈ, ਔਰ ਇਹ ਜ਼ਾਹਰ ਹੈ ਉਸ ਰੂਟ ਦੇ ਉੱਤੇ ਹੈ ਚੰਬੋਲੀ ਜ਼ਿਲ੍ਹੇ ਦਾ ਇਹ ਕਰਨ ਪ੍ਰਯਾਗ, ਜਿਹੜਾ ਕਿ ਜਦੋਂ ਰਿਸ਼ੀਕੇਸ਼ ਤੋਂ ਉੱਪਰ ਗੋਬਿੰਦ ਘਾਟ, ਗੋਬਿੰਦ ਧਾਮ ਜਿਹੜੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ ਵਕਤੀ ਤੌਰ ਦੇ ਉੱਤੇ, ਕਿਉਂਕਿ 12 ਮਹੀਨੇ ਤਾਂ ਹੇਮਕੁੰਟ ਸਾਹਿਬ ਖੁੱਲ੍ਹਾ ਨਹੀਂ ਹੁੰਦਾ, ਇਹ ਸਮਰ ਦੇ ਮੰਥਸ ਦੇ ਵਿੱਚ ਹੀ ਹੁੰਦਾ ਹੈ, ਸ਼ਾਇਦ 4 ਜਾਂ 5 ਮਹੀਨੇ ਦੀ ਵਿੰਡੋ ਹੁੰਦੀ ਹੈ। ਔਰ ਇਹ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਹੁਣ 4 ਚੁਫੇਰਿਓਂ ਸਿੱਖ ਜਿਹੜੇ ਨੇ ਉੱਥੇ ਜਾਂਦੇ ਨੇ। ਔਰ ਇਹ ਕੋਈ ਪਹਿਲੀ ਵਾਰੀ ਵਾਕਿਆ ਨਹੀਂ ਹੋਇਆ, ਨਾ ਹੀ ਅਖੀਰਲੀ ਵਾਰ ਹੋਣਾ। ਕਈ ਸਾਲਾਂ ਤੋਂ ਅਸੀਂ ਸੁਣਦੇ ਆਏ ਹਾਂ ਕਿ ਭਾਈ ਕਿਵੇਂ ਜਿਹੜਾ ਲੋਕਲ ਜਿਹੜੇ ਨੇ ਐਕਸਪਲੋਇਟ ਕਰਦੇ ਨੇ, ਜਿਹੜੀ ਪਾਣੀ ਦੀ ਬੋਟਲ ਸੇ 5 ਰੁਪਏ ਦੀ ਆ ਉਹ 50 ਰੁਪਏ ਦੀ ਵੇਚਣਗੇ। ਬਾਕੀ ਵੀ ਐਕਸਪਲੋਇਟੇਸ਼ਨ ਹੈ, ਹਰਾਸ ਵੀ ਕਰ, ਹਾਲਾਂਕਿ ਖਾਂਦੇ ਵੀ ਉਹਨਾਂ ਦੇ ਸਿਰ ਤੋਂ ਉਹ ਉਡੀਕਦੇ ਨੇ ਕਿ ਇਹੀ 4-5 ਮਹੀਨੇ ਨੇ ਜਿਹਦੇ 'ਚ ਉਹਨਾਂ ਨੇ ਸਾਲ ਦੀਆਂ ਰੋਟੀਆਂ ਕੱਢਣੀਆਂ ਹੁੰਦੀਆਂ। ਪਰ ਜਿਉਂ-ਜਿਉਂ ਸੰਗਤ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ, ਤਿਉਂ-ਤਿਉਂ ਸਿੱਖਾਂ ਦੇ ਵਿੱਚ ਲੰਗਰ ਤੇ ਸੇਵਾ ਦੇ ਨਾਲ ਤੁਰੀ ਹੋਈ ਹੈ। ਬਹੁਤ ਸਾਰੇ ਜਿਹੜੇ ਸਰਦੇ ਪੁੱਜਦੇ ਨੇ ਜਾਂ ਅਦਰਵਾਈਜ਼ ਗੁਰਦੁਆਰਾ ਕਮੇਟੀਆਂ ਵੀ, ਉਹਨਾਂ ਨੇ ਜਿਹੜਾ ਰਾਊਟ ਹੈ ਜਿੱਥੋਂ ਦੀ ਸੰਗਤ ਨੇ ਪਹੁੰਚਣਾ ਹੇਮਕੁੰਟ ਸਾਹਿਬ ਤੱਕ, ਉਹ ਥਾਂ ਤੇ ਲੰਗਰ ਲਾਏ ਹੋਏ ਨੇ। ਹੁਣ ਉਹਨਾਂ ਲੋਕਲਸ ਨੂੰ ਔਰ ਬਹੁਤ ਸਾਰੇ ਜਿਹੜੇ ਨੇ ਹੋਰ ਵੀ ਸਹੂਲਤਾਂ ਦਿੰਦੇ ਨੇ। ਹੁਣ ਉਹਨਾਂ ਨੂੰ ਲੱਗਦਾ ਵੀ ਜਿਹੜਾ ਅਸੀਂ ਐਕਸਪਲੋਇਟ ਕਰਦੇ ਸੀ, ਅਸੀਂ ਢਾਬੇ ਖੋਲ੍ਹੇ ਹੋਏ ਸੀ, 50 ਰੁਪਏ ਦੀ ਥਾਲੀ 500 ਦੇ ਵਿੱਚ ਦਿੰਦੇ ਸੀ, ਔਰ ਦੂਜੇ ਤਾਂ ਲੰਗਰ ਦੇ ਨਾਲ ਸਾਨੂੰ ਕੀ ਮਿਲਿਆ। ਹਾਲਾਂਕਿ ਇਹ ਨਹੀਂ ਹੈ ਵੀ ਸਾਰਿਆਂ ਨੇ ਲੰਗਰ ਛਕਣਾ ਜਾਂ ਉਹਨਾਂ ਦੇ, ਲੇਕਿਨ ਜਦੋਂ ਗਰੀਡ ਦਾ ਕੋਈ ਐਂਡ ਥੋੜੀ ਹੁੰਦਾ। ਸੋ ਇਸ ਤੋਂ ਇਲਾਵਾ ਵੀ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਦੋਂ ਤੁਸੀਂ ਗੜਵਾਲੀ ਰੀਜਨ ਇਹ ਦੇਖਦੇ ਹੋ, ਇਹ ਵੀ ਹੈ ਤਾਂ ਜੇ ਤੁਸੀਂ ਇਹ ਸ਼ਿਵਾਲਿਕ ਦੀਆਂ ਮਾਊਂਟੇਨਸ ਦੇਖੋ ਜਿਹੜੀਆਂ ਕਾਂਗੜੇ ਤੋਂ ਸ਼ੁਰੂ ਹੁੰਦੀਆਂ ਨੇ, ਇਹ ਗੜਵਾਲ ਤੱਕ ਜਾਂਦੀਆਂ ਨੇ। ਔਰ ਇਹ ਗੜਵਾਲ ਦਾ ਰਾਜਾ ਜਿਹੜਾ ਹੈ, ਉਹ ਜਿਹੜੇ 22 ਤਾਰ ਦੇ ਪਹਾੜੀ ਰਾਜਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਦੇ ਵਿੱਚ ਉਹ ਗੜਵਾਲ ਰਿਆਸਤ ਵੀ ਸ਼ਾਮਲ ਸੀ, ਅਕ੍ਰੋਸ ਦਾ ਜਮਨਾ ਵੀ। ਔਰ ਜਿਹੜਾ ਭੰਗਾਣੀ ਦਾ ਯੁੱਧ ਪਹਿਲਾਂ ਹੁੰਦਾ ਹੈ, ਉਹ ਰਿਸ਼ਤਾ ਵੀ ਇਹ ਬਿਲਾਸਪੁਰ ਜਿਹੜੀ ਕਹਿਲੂਰ ਰਿਆਸਤ ਸੀ ਉਹਦੇ ਭੀਮ ਚੰਦ ਦੇ ਮੁੰਡੇ ਨਾਲ ਗੜਵਾਲ ਦੇ। ਔਰ ਗੜਵਾਲ ਵਾਲਾ ਉਹਨਾਂ ਜ਼ਮਾਨਿਆਂ ਦੇ ਵਿੱਚ 6ਵੇਂ ਪਾਤਸ਼ਾਹ ਦੇ ਵੇੜੇ ਵੀ ਸ਼ਰਧਾਲੂ ਸੀ ਗੁਰੂ ਘਰ ਦਾ, ਪਰ 10ਵੇਂ ਪਾਤਸ਼ਾਹ ਦੇ ਵੇੜੇ ਤੱਕ ਪਹੁੰਚਦੇ ਆ ਭੀਮ ਚੰਦ ਨਾਲ ਜਦੋਂ ਰਿਸ਼ਤਾ ਹੋਇਆ, ਉਹਨਾਂ ਨੇ ਇਹ ਕਿਹਾ ਕਿ ਭਾਈ ਨਾਲ ਲੱਗ, ਅਸੀਂ ਸਿੱਖਾਂ ਨੂੰ ਸਬਕ ਸਿਖਾਉਣਾ, ਇੱਥੋਂ ਦੀ ਉਹਨਾਂ ਨੇ ਸਾਡੀ ਬਰਾਤ ਨਿਕਲਣ ਨਹੀਂ ਦਿੱਤੀ ਹੈ। ਔਰ ਜਿਹੜਾ ਪਹਿਲਾ ਭੰਗਾਣੀ ਦਾ ਯੁੱਧ ਹੋਇਆ ਉਹਦੇ 'ਚ ਉਹ ਫਿਰ ਆਪਣੇ ਕੁੜਮ ਦੇ ਨਾਲ ਗੜਵਾਲ ਵਾਲਾ, ਇਹ ਮੈਂ ਬੈਕਗਰਾਊਂਡ ਇਸ ਲਈ ਦੇ ਰਿਹਾ ਕਿਉਂਕਿ ਜਦੋਂ ਤੁਸੀਂ ਇਹਨਾਂ ਪਹਾੜੀਆਂ ਦੇ ਨਾਲ ਡੀਲ ਕਰਦੇ ਹੋ, ਅਸੀਂ 22 ਤਾਰ ਦੇ ਪਹਾੜੀ ਰਾਜਿਆਂ ਦਾ ਜ਼ਿਕਰ ਕੀਤਾ ਸੀ ਕਿ ਈਵਨ ਨਦੌਣ ਦਾ ਮੁਕਾਮ ਹੈ ਡਿਸਟ੍ਰਿਕਟ ਕਾਂਗੜਾ ਦੇ ਵਿੱਚ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ 8 ਦਿਨ ਆ ਕੇ ਰਹੇ। ਨਦੌਣ ਦੀ ਜੰਗ ਪਹਾੜੀ ਰਾਜਿਆਂ ਦੇ ਨਾਲ ਜਿਹੜੀ ਹੈ ਉਹ ਸ਼ੋਲਡਰ ਟੂ ਸ਼ੋਲਡਰ ਜਿੱਤ ਕੇ ਦਿੱਤੀ ਗੁਰੂ ਸਾਹਿਬ ਨੇ। ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਹ ਗੁਲਾਮੀ ਕਰਦੇ ਹੋ ਮੁਗਲਾਂ ਦੀ, ਔਰ ਦੂਸਰੇ ਲੜੋ ਆਪਣੇ ਲਈ। ਪਰ ਸਭ ਤੋਂ ਜ਼ਿਆਦਾ ਵਿਰੋਧ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ, 12 ਇਹਨਾਂ ਪਹਾੜੀ ਰਾਜਿਆਂ ਦੇ ਨਾਲ ਨੇ। ਹੁਣ ਉਹੀ ਰਵੱਈਆ, ਉਹੀ ਜਿਹੜੀ ਨਫ਼ਰਤ ਹੈ, ਉਹ ਜਿਹੜੀਆਂ ਘਟਨਾਵਾਂ ਕੋਈ ਮਨੀਕਰਨ ਜਾਂਦੇ ਆ, ਮਨਾਲੀ ਜਾਂਦੇ ਆ, ਕੁੱਲੂ ਜਾਂਦੇ ਆ, ਜਾਂ ਡਲਹੌਜ਼ੀ ਜਾਂਦੇ ਆ, ਜਾਂ ਸ਼ਿਮਲਾ ਜਾਂਦਿਆਂ ਹੁੰਦੀਆਂ ਨੇ,
ਇਹ ਵੀ ਲਗਾਤਾਰਤਾ ਨਾਲ ਵਾਧਾ ਹੋ ਰਿਹਾ ਹੈ। ਆਪਣਿਆਂ ਨੂੰ ਹਾਲਾਂ ਇਹ ਵੀ ਹੈ ਕਿ ਭਾਈ ਜ਼ਰਾ ਬੰਦ ਕਰੋ, 2 ਸਾਲ ਭੁੱਖੇ ਮਰਨਗੇ ਦੂਜੇ। ਜੀ। ਫਿਰ ਅਸੀਂ ਹੁਣ ਇਹ ਦੇਖਦੇ ਹਾਂ ਕਿ ਭਾਈ ਜੇ ਭਾਖੜਾ ਦੀ ਸਿਲਟ ਕੱਢਣ ਦਾ ਆਇਆ, ਹਿਮਾਚਲ ਨੇ ਵਿੱਚ ਫਾਨਾ ਠੋਕ ਦਿੱਤਾ ਕਿ ਜੀ ਇਹ ਸਾਡੀ ਪਰਮਿਸ਼ਨ ਨਹੀਂ ਲਈ। ਹੁਣ ਇਸੇ ਅੰਦਾਜ਼ ਦੇ ਵਿੱਚ ਜਿਹੜੀਆਂ ਗੱਡੀਆਂ ਪੰਜਾਬ ਤੋਂ ਹਿਮਾਚਲ ਜਾਂਦੀਆਂ ਨੇ ਉਹਦੇ 'ਚ ਐਕਸਟਰਾ ਟੈਕਸ ਲਾਤਾ ਕਿ ਹੁਣ ਉਹ ਨਿਹੰਗ ਸਿੰਘਾਂ ਨੇ ਵੀ ਉੱਥੇ ਮੋਰਚਾ ਖੋਲ੍ਹਿਆ ਹੋਇਆ ਇੱਧਰ ਰੋਪੜ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ। ਉਹਨੇ ਕਿਹਾ ਜੀ ਅਸੀਂ ਵੀ ਟੈਕਸ ਲਵਾਂਗੇ ਜਿੰਨੀਆਂ ਗੱਡੀਆਂ ਹਿਮਾਚਲ ਰਜਿਸਟ੍ਰੇਸ਼ਨ ਪਲੇਟ ਵਾਲੀਆਂ ਆਉਂਦੀਆਂ ਨੇ ਇੱਥੇ। ਸੋ ਮਤਲਬ ਹਰ ਲੈਵਲ ਦੇ ਉੱਤੇ ਚੱਲ ਰਿਹਾ। ਲੇਕਿਨ ਇਹ ਜਿਹੜਾ ਹੇਮਕੁੰਡ ਵਾਲੇ ਨੇ ਬਹੁਤ ਵਾਇਲੈਂਟ ਹੋ ਗਏ ਜਿਹੜੇ ਉਸ ਰਸਤੇ ਦੇ ਉੱਤੇ ਨੇ, ਉਹਨਾਂ ਦਾ ਰਵੱਈਆ, ਕਿਉਂਕਿ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ, ਐਕਸਟ੍ਰੀਮ ਜਿਹੜੀ ਰਾਈਟ ਵਿੰਗਰ ਆਈਡੀਓਲੋਜੀ ਹਿੰਦੂਤਵਾਦੀ ਫੀਡ ਕੀਤੀ ਹੋਈ ਹੈ। ਮੁਸਲਮਾਨਾਂ ਦੀਆਂ ਕਿੰਨੀਆਂ ਦੁਕਾਨਾਂ ਇਹਨਾਂ ਨੇ ਬੰਦ ਕਰਵਾ ਕੇ ਉਹਨਾਂ ਨੂੰ ਉੱਥੋਂ ਭੱਜਣ ਤੋਂ ਮਜਬੂਰ ਕੀਤਾ। ਔਰ ਉਹਨਾਂ ਦਾ ਇੱਕ ਮਿਨਿਸਟਰ ਇਹ ਕਹਿੰਦਾ ਕਿ ਬਹੁਤ ਜਲਦੀ ਅਸੀਂ ਉੱਤਰਾਖੰਡ ਨੂੰ ਮੁਸਲਮਾਨ ਫ੍ਰੀ ਕਰ ਦਿਆਂਗੇ, ਉਹਨਾਂ ਨੂੰ ਅਸੀਂ ਕਨਵਰਟ ਕਰ ਲਾਂਗੇ, ਹਿੰਦੂ ਬਣਾ ਦਿਆਂਗੇ ਜਾਂ ਦੌੜਾ ਦਿਆਂਗੇ। ਅੱਛਾ। ਹੁਣ ਇਸ ਗੱਲ ਦਾ ਧਿਆਨ ਰਹੇ ਵੀ ਜੇ ਇਹਨਾਂ ਦਾ ਐਟੀਟਿਊਡ ਉਹਨਾਂ ਪ੍ਰਤੀ ਹੈ ਤੇ ਸਿੱਖਾਂ ਪ੍ਰਤੀ ਕਿਹੜਾ ਲਵ ਫਲੋ ਹੁੰਦਾ ਉਹਨਾਂ 'ਚ। ਨਹੀਂ, ਉਹ ਵੀ ਜਿਹੜੀ ਹੈ ਜਿਹੜੀ ਘਟਨਾ ਇਹ ਵੀ ਹੋਈ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਅਗੇਨ ਝਗੜਾ ਇਸ ਗੱਲ ਦਾ ਆਧਾਰ ਬਣਾਇਆ ਕਿ ਜੀ ਗੱਡੀ ਹੋਟਲ ਦੇ ਸਾਹਮਣੇ ਪਾਰਕ ਕੀਤੀ। ਉਹ ਤਾਂ ਬਹਾਨਾ ਲੱਭਦੇ। ਬਿਲਕੁਲ। ਗੁੰਡੇ ਇਕੱਠੇ ਹੋ ਕੇ ਆ ਗਏ 25 ਦੀ। ਪਹਿਲਾਂ ਉਹ ਬਿਲਕੁਲ ਜਿਹੜਾ ਉਹਨੂੰ ਧੱਕੇ ਮਾਰ ਰਹੇ ਨੇ ਨੌਜਵਾਨ ਹੈ ਨਿਹੰਗ ਸਿੰਘ, ਫਿਰ ਉਹ ਸ਼ਸਤਰ ਕੱਢ ਲੈਂਦਾ ਔਰ ਉਹਨਾਂ ਨੂੰ ਅੱਗੇ ਲਾ ਲੈਂਦਾ। 2-3 ਜ਼ਖਮੀ ਹੁੰਦੇ ਨੇ, ਇੱਕ ਅੱਧਾ ਮੋਹਾਲੀ ਦਾ ਨੌਜਵਾਨ ਵੀ ਸਿੱਖ ਜ਼ਖਮੀ ਹੁੰਦਾ। ਫਿਰ ਭੀੜ, ਪੁਲਿਸ ਭੀੜ ਦੇ ਨਾਲ ਰਲ ਜਾਂਦੀ ਹੈ ਔਰ ਜਿਹੜੇ ਨਿਹੰਗਾਂ ਨੂੰ ਉਹਨਾਂ ਨੇ ਫੜ ਕੇ ਅੰਦਰ, ਉਹਨਾਂ ਤੋਂ ਖੜੇ ਨਹੀਂ ਹੋਇਆ, ਉਹਨਾਂ ਦੇ ਪੈਰਾਂ ਤੇ ਲੱਤਾਂ ਤੇ ਟੌਰਚਰ, ਉਹਨਾਂ ਦੀਆਂ ਪੱਗਾਂ ਲਾ ਕੇ ਉਹਨਾਂ ਦੀਆਂ ਫੋਟੋਆਂ ਔਰ ਦੂਸਰੀਆਂ ਜਿਹੜੀਆਂ ਨੇ ਉਹਨਾਂ ਨੂੰ ਪੈਰੇਡ ਕਰ ਰਹੇ ਨੇ। ਕੇਸ ਵੀ ਉਹਨਾਂ ਦੇ ਉੱਤੇ ਸਟ੍ਰਿੰਜੈਂਟ, ਔਰ ਨਾਲ ਦੀ ਨਾਲ ਉਹ ਲੋਕ ਵੀ ਔਰ ਉਹਨਾਂ ਦੇ ਉਹ ਵੀ ਕਹਿ ਰਹੇ ਨੇ ਕਿ ਜੀ ਇਹ ਇੱਥੇ ਸ਼ਸਤਰ ਲੈ ਕੇ ਨਾ ਆਣ, ਇਹ ਤਲਵਾਰਾਂ ਇੱਥੇ ਨਾ ਚੁੱਕੀ ਫਿਰੋ, ਇੱਥੇ ਤੁਸੀਂ ਜਿਹੜਾ। ਔਰ ਹੇਮਕੁੰਡ ਟਰਸਟ ਜਿਹੜੇ ਸ਼ਾਇਦ ਉੱਥੋਂ ਦੇ ਹੀ ਲੋਕਲ ਹੋਣੇ ਨੇ, ਉਹ ਉਹੀ ਡਰੇ ਹੋਏ, ਉਹਨੇ ਵੀ ਬਿਆਨ ਜਾਰੀ ਕਰਤਾ ਹੇਮਕੁੰਡ ਟਰਸਟ ਵਾਲੇ ਨੇ ਕਿ ਜੀ ਇਹ ਕਿਹੜਾ ਇੱਥੇ ਕੋਈ ਜੰਗ ਬਚਾਉਣਾ, ਇੱਥੇ ਕੋਈ ਸ਼ਸਤਰ ਨਾ ਲੈ ਕੇ ਆਓ। ਮਤਲਬ ਹੁਣ ਕਿਰਪਾਨਾਂ ਨੇ। ਔਰ ਮੈਂ ਸਮਝਦਾ ਜਿਵੇਂ ਮੈਂ ਕਿਹਾ ਕਿ ਭਾਈ ਜਿਹੜੀ ਗੱਲ ਠੀਕ ਆ ਉਹ ਠੀਕ ਹੈ। ਇਸ ਦੇ ਉੱਤੇ ਜਿਹੜਾ ਹੇਮਕੁੰਡ ਟਰਸਟ ਦੇ ਮੈਨੇਜਰ ਦਾ ਰਵੱਈਆ, ਹਕੂਮਤ ਦਾ ਰਵੱਈਆ, ਲੋਕਾਂ ਦਾ ਰਵੱਈਆ, ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਉਹਨਾਂ ਦੀ ਸਟੇਟਮੈਂਟ ਕਾਫੀ ਢੁਕਵੀਂ ਹੈ। ਔਰ ਇਸ ਨੂੰ ਈਵਨ ਟ੍ਰਿਬਿਊਨ ਨਿਊਜ਼ ਸਰਵਿਸ ਨੇ ਵੀ ਹੈਡਲਾਈਨ ਇਹੀ ਦਿੱਤੀ ਹੈ, ਅਕਾਲ ਤਖਤ ਜਥੇਦਾਰ ਕੰਡੈਮਸ ਹਰਾਸਮੈਂਟ ਆਫ ਸਿੱਖ ਯੂਥ ਇਨ ਉੱਤਰਾਖੰਡ, ਅਰਜਿਸ ਗਵਰਨਮੈਂਟ ਟੂ ਪ੍ਰੋਟੈਕਟ ਹੇਮਕੁੰਡ ਸੰਗਤ। ਸਰਕਾਰ ਨੂੰ ਵੀ ਕਿਹਾ, ਹਾਲਾਂ ਹੈਡਲਾਈਨ ਇਹ ਤੋਂ ਡਿਫਰੈਂਟ ਵੀ ਬਣਾਈ ਜਾ ਸਕਦੀ ਸੀ, ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕਹੀ, ਉਹਨਾਂ ਨੇ ਇੱਕ ਪਾਸੇ ਦੇ ਕਿਹਾ ਕਿ ਵੀ ਇਹ ਜਿਹੜੀ ਤੁਸੀਂ ਹਰਾਸਮੈਂਟ ਔਰ ਸਿੱਖ ਯੂਥ ਨੂੰ ਉੱਤਰਾਖੰਡ ਦੇ ਵਿੱਚ ਕੋਇਰਸ ਕੀਤਾ, ਮਾਰ ਕੁਟਾਈ ਕੀਤੀ ਹੈ, ਇਸ ਨੂੰ ਹਕੂਮਤ ਯਕੀਨੀ ਬਣਾਏ ਕਿ ਸਿੱਖ ਸੰਗਤ ਦੀ ਸੇਫਟੀ ਹੋਏ। ਪਰ ਨਾਲ ਦੀ ਨਾਲ ਉਹਨਾਂ ਨੇ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਜਿਹੜੇ ਮੈਨੇਜਰ ਨੇ ਇਹ ਬਿਆਨ ਦਿੱਤਾ ਸੀ ਕਿ ਸ਼ਸਤਰ ਨਾ ਲੈ ਕੇ ਆਓ। ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਤਲਬ ਵੀ ਕਰਾਂਗੇ ਕਿ ਉਹਨਾਂ ਦਾ ਇਹ ਕਹਿਣਾ ਕਿ ਸਿੱਖਸ ਟੂ ਲੀਵ ਦੇਅਰ ਕਿਰਪਾਨਸ ਬਿਹਾਈਂਡ ਫॉर द ਪਿਲਗ੍ਰਿਮ ਹਾਈਲੀ ਅਨਫੋਰਚੂਨੇਟ। ਔਰ ਉਹਨਾਂ ਨੇ ਕਿਹਾ ਵੀ ਟਰਸਟ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਸ ਨੂੰ ਉਸ ਦੇ ਇਸ ਕੰਡਕਟ ਬਾਰੇ ਜਿਹੜੀ ਹੈ ਉਸ ਦੀ ਜਵਾਬ ਤਲਬੀ ਹੋਏਗੀ। ਫਿਰ ਉਹਨਾਂ ਨੇ ਕਿਹਾ ਵੀ ਟਰਸਟ ਦੀ ਪ੍ਰਾਇਮਰੀ ਰਿਸਪੌਂਸਿਬਿਲਟੀ ਹੈ ਕਿ ਉੱਤਰਾਖੰਡ ਗਵਰਨਮੈਂਟ ਦੇ ਨਾਲ ਉਹ ਕੋਆਰਡੀਨੇਟ ਕਰੇ ਜਦੋਂ ਇਹ ਯਾਤਰਾ ਸ਼ੁਰੂ ਹੁੰਦੀ ਹੈ, ਤਾਂ ਕਿ ਲੋਕਲ ਲੋਕ ਹਰਾਸ ਨਾ ਕਰਨ। ਉਹਨਾਂ ਨੇ ਫਿਰ ਜਿਹੜੀ ਇਹ ਕਰਨ ਪ੍ਰਯਾਗ ਚੰਬੋਲੀ ਜ਼ਿਲ੍ਹੇ ਦੇ ਵਿੱਚ ਘਟਨਾ ਹੋਈ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪੁਲਿਸ ਦਾ ਜਿਹੜਾ ਰਵੱਈਆ ਹੈ ਹਾਈਲੀ ਕੰਡੈਮਨੇਬਲ ਐਂਡ ਵਨ ਸਾਈਡਡ, ਇੱਕ ਤਰਫਾ ਕੰਡੈਮਨੇਬਲ ਹੈ। ਅੱਛਾ। ਔਰ ਇਹਨਾਂ ਨੇ ਕਿਹਾ ਵੀ ਇਹ ਇੱਕ ਜਿਹੜਾ ਜਿਸ ਤਰੀਕੇ ਨਾਲ ਇਹਨੂੰ ਫਰੇਮ ਕੀਤਾ ਗਿਆ, ਸਿੱਖ ਨੌਜਵਾਨਾਂ ਨੂੰ ਸਖਤ ਕਾਨੂੰਨਾਂ ਦੇ ਥੱਲੇ ਅੰਦਰ ਦਿੱਤਾ ਗਿਆ, ਉਹਨਾਂ ਨੂੰ ਅੰਦਰ ਰੱਖ ਕੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਔਰ ਉਹਨਾਂ ਨੂੰ ਬਿਨਾਂ ਪੱਗਾਂ ਤੋਂ ਪਬਲਿਕਲੀ ਪੈਰੇਡ ਕੀਤਾ ਗਿਆ। ਇਹ ਉਹਨਾਂ ਨੇ ਹਾਈ ਲੈਵਲ ਪ੍ਰੋਬ ਇਨਕੁਆਇਰੀ ਮੰਗੀ ਹੈ ਕਿ ਭਾਈ ਇਹ ਜਿਹੜੀ ਹੈ ਪੁਲਿਸ ਨੇ ਸਿੱਖ ਜਜ਼ਬਾਤਾਂ ਨੂੰ ਹਰਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ, ਸਭ ਤੋਂ ਪਹਿਲਾਂ ਲੋਕਲ ਲੋਕਾਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਅਟੈਕ ਕੀਤਾ। ਸਿੱਖਾਂ ਨੇ ਕਿਰਪਾਨ ਸੈਲਫ ਡਿਫੈਂਸ ਦੇ ਵਿੱਚ ਵਰਤੀ। ਉਹਨਾਂ ਨੇ ਕਿਹਾ ਕਿ ਭਾਈ ਇਹ ਹੈ ਹੀ ਕਿਰਪਾਨ ਇਸ ਲਈ ਕਿ ਜੇ ਸਾਡੇ ਸਵੈਮਾਨ ਨੂੰ ਜਾਂ ਸਾਡੇ ਤੇ ਕੋਈ ਹਮਲਾ ਕਰੇਗਾ ਤਾਂ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨਾ। ਫਿਰ ਉਹਨਾਂ ਨੇ ਕਿਹਾ ਕਿ ਵੀ ਹਰ ਗਵਰਨਮੈਂਟ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੈ ਕਿ ਦਸਤਾਰ ਔਰ ਕਿਰਪਾਨ ਇਹ ਸਿੱਖ ਫੇਥ ਦੇ ਇੱਕ ਆਕਾਰ ਨੇ
Publicly removing turbans of arrested 6 youths is a serious unconstitutional act in a democracy ਔਰ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਜੇ ਫਿਰ ਉਹਨਾਂ ਨੇ ਕਿਹਾ ਕਿ ਉੱਤਰਾਖੰਡ ਪੁਲਿਸ ਜਿਹੜੀ ਹੈ ਉਹ ਲੋਕਲ ਗੁੰਡਿਆਂ ਦੇ ਦਬਾਅ ਥੱਲੇ ਹੈ, ਸਿੱਖਾਂ ਨੂੰ ਟਾਰਗੇਟ ਕਰ ਰਹੀ ਹੈ, ਇੱਕ ਸਾਈਡਡ ਐਕਸ਼ਨ ਹੈ। ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਭੜਕਾਊ ਔਰ ਫਿਰਕੂ ਜਿਹੜੀਆਂ ਪੋਸਟ ਨੇ ਸਿੱਖਾਂ ਦੇ ਖਿਲਾਫ ਜਿਹੜੀ ਕਿ ਸਮਾਜਿਕ ਸਦਭਾਵਨਾ ਦਾ ਨੁਕਸਾਨ ਕਰਦੇ ਉਹ ਪਾਈਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਇਸ ਕਿਸਮ ਦੀਆਂ ਘਟਨਾਵਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੋਈਆਂ ਨੇ, ਪੰਜਾਬ ਗਵਰਨਮੈਂਟ ਨੇ ਇਹਦੇ ਤੇ ਕੋਈ ਸਪੋਰਟ ਪ੍ਰੋਵਾਈਡ ਨਹੀਂ ਕੀਤੀ। ਉਹਨਾਂ ਨੇ ਜਿਹੜੀ ਅਸਲੀ ਗੱਲ ਕਹੀ ਹੈ, ਦੇਅਰਫੋਰ ਸਿੱਖਸ ਵਿਲ ਡੀਲ ਵਿਦ ਸੱਚ ਇਸ਼ੂਜ਼ ਦੈਮਸੈਲਵਸ, ਕਿ ਜਦੋਂ ਸਰਕਾਰਾਂ ਮੂਕ ਹੋਣ ਜਾਂ ਦੂਸਰਿਆਂ ਦੇ ਨਾਲ ਰਲੀਆਂ ਹੋਣ ਫਿਰ ਉਹਨਾਂ ਨੇ ਦਾ ਜਥੇਦਾਰ ਡਾਇਰੈਕਟਡ, ਜਿਹੜੀ ਗੱਲ ਮੈਨੂੰ ਚੰਗੀ ਲੱਗੀ, ਬਾਕੀ ਤਾਂ ਚਲੋ ਉਹ ਵਰਬਲ ਹੁੰਦਾ ਹੈ ਵੀ ਤੁਸੀਂ ਉਹਨੂੰ ਵੀ ਨਿੰਦਿਆ ਉਹਨੂੰ ਵੀ ਕੰਡੈਮ, ਜਥੇਦਾਰ ਡਾਇਰੈਕਟਡ ਐਵਰੀ ਸਿੱਖ ਗੋਇੰਗ ਔਨ ਟੂ ਪਿਲਗ੍ਰਿਮੇਜ ਟੂ ਗੋ ਤਿਆਰ ਬਰ ਤਿਆਰ ਐਂਡ ਸ਼ਸਤਰਧਾਰੀ। ਉਹਨਾਂ ਨੇ ਕਿਹਾ ਵੀ ਜਿਹਨੇ ਵੀ ਜਾਣਾ ਹੈ ਸ਼ਸਤਰਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਜਾਓ, ਫੁੱਲੀ ਪ੍ਰਪੇਅਰਡ ਐਂਡ ਕੈਰਿੰਗ ਦਾ ਸਿੱਖ ਆਕਾਰ, ਪੂਰਾ ਤਿਆਰ ਬਰ ਤਿਆਰ ਆਪਣੇ ਸ਼ਸਤਰਾਂ ਦੇ ਨਾਲ, ਐਂਡ ਟੂ ਸਟੇ ਯੂਨਾਈਟਿਡ, ਇਕੱਠੇ ਹੋ। ਹੀ ਅਰਜ ਦਾ ਯੂਥ ਟੂ ਫੇਸ ਆਪਰੈਸ਼ਨ ਵਿਦ ਪੇਸ਼ੈਂਸ ਬਟ ਨਾਟ ਟੂ ਟੇਕ ਦ ਲਾਅ ਇਨਟੂ ਦ, ਵੀ ਕਾਨੂੰਨ ਨਾ ਹੱਥ 'ਚ ਲਾਓ ਲੇਕਿਨ ਸ਼ਸਤਰਧਾਰੀ ਹੋਵੋ ਔਰ ਦੂਸਰਾ ਹੋਵੋ। ਫਿਰ ਉਹਨਾਂ ਨੇ SGPC ਨੂੰ ਕਿਹਾ ਵੀ ਜਿਹੜੇ ਨੌਜਵਾਨ ਫੜੇ ਨੇ ਉੱਤਰਾਖੰਡ ਪੁਲਿਸ ਨੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਦਿੱਤੀ ਜਾਏ। ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਵੀ ਜਿਹਦੇ ਨਾਲ ਵੀ ਕੋਈ ਜ਼ਿਆਦਤੀ ਹੁੰਦੀ ਹੈ ਉਹ ਅਕਾਲ ਤਖਤ ਦੇ ਸੈਕਟਰੀਏਟ 'ਚ ਇਸ ਦੀ ਖਬਰ ਪਹੁੰਚਾਏ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਇੱਕ ਬੋਲਡ ਸਟੇਟਮੈਂਟ ਹੈ ਕਿ ਅਲਟੀਮੇਟਲੀ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੁਹਾਨੂੰ ਕਿਸੇ ਨੇ ਡਿਫੈਂਡ ਨਹੀਂ ਕਰਨਾ। ਡਿਫੈਂਡ ਤਾਂ ਦੂਰ ਦੀ ਗੱਲ, ਹਕੂਮਤ ਹੀ ਉਹਨਾਂ ਦੀ ਹੈ। ਉਹ ਤਾਂ ਪਹਿਲਾਂ ਹੀ ਜਿਹੜਾ ਮੋਹਨ ਭਾਗਵਤ ਕਹਿੰਦਾ ਵੀ ਹਿੰਦੂ ਰਾਸ਼ਟਰ ਤਾਂ ਆਲਰੇਡੀ ਬਣ ਚੁੱਕਾ ਹੈ, ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ। ਸੋ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਸਪੇਅਰ ਤੱਕ ਹੀ ਦੂਰ ਦੀ ਗੱਲ ਹੈ। ਹੁਣ ਸਿੱਖ ਉਹਨਾਂ ਦੇ ਅੱਖ ਦੇ ਵਿੱਚ ਰੜਕਦੇ ਨੇ ਔਰ ਇਹੀ ਰੀਜ਼ਨ ਹੈ ਕਿ ਵੀ ਉਹਨਾਂ ਨੇ ਇਹ ਉਹ ਹਿਮਾਚਲ ਹੋਏ ਉੱਤਰਾਖੰਡ ਹੋਏ ਇਹੀ ਕਹਾਣੀ ਪੰਜਾਬ 'ਚ ਵੀ ਜਿਹੜੀ ਹੈ ਉਹ ਦੁਹਰਾਈ ਜਾਣੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।